ਬਾਰਡਰ ਮੀਟਰਿੰਗ ਪਾਲਿਸੀ ਨੂੰ ਜਿਹੜਾ ਉਹ ਲੈ ਕੇ ਵੀ ਮੈਕਸੀਕੋ ਵਾਲੇ ਪਾਸਿਓਂ ਅਸਾਈਲਮ ਅਪਲਾਈ ਕਰਨ ਨਹੀਂ ਕਰ ਸਕਦੇ। ਕੁਛ ਇਹ ਜਿਹੜਾ ਬਹੁਤੇ ਲੋਕਾਂ ਨੇ ਜਿਹੜੀ ਜਿਸਟ ਆ ਜਾਂ ਇਸ ਤਰੀਕੇ ਦੇ ਨਾਲ ਇਸ ਦਾ ਮਤਲਬ ਜਿਹੜਾ ਉਹ ਕੱਢਿਆ। ਸੋ ਕੀ ਹੈ ਇਹ ਵਾਲਾ ਜਿਹੜਾ ਫੈਸਲਾ ਤੇ ਕੀ ਪੂਰਾ ਇਹ ਰੌਲਾ ਰੱਪਾ ਸੀ? ਜੇ ਤੁਸੀਂ ਹੁਣ ਐਂਟਰ ਕਰ ਜਾਂਦੇ ਆ, ਇੱਥੇ ਆ ਕੇ ਅਪਲਾਈ ਕਰਦੇ ਆ, ਉਹਦੇ ਤੇ ਵੀ ਰੋਕਾਂ ਆ, ਉਹਦੇ ਤੇ ਵੀ ਬੰਦਿਸ਼ਾਂ ਆ, ਤੇ ਜੇ ਮੈਕਸੀਕੋ ਵਾਲੇ ਪਾਸਿਓਂ ਬਾਰਡਰ ਵਾਲੇ ਦੂਜੇ ਪਾਸਿਓਂ ਕਰਦੇ ਆ ਇਹ ਫੈਸਲੇ ਨਾਲ ਉਹਦੇ ਤੇ ਵੀ ਰੋਕ ਲੱਗਦੀ ਆ। ਸੋ ਇਹ ਦੱਸਿਓ ਕੀ ਹੈ ਪੂਰਾ ਫੈਸਲਾ। ਹਾਂਜੀ, ਜਦੋਂ ਤੁਸੀਂ ਦੱਸਿਆ ਕਿ ਰੌਲਾ ਰੱਪਾ ਜ਼ਿਆਦਾ, ਪਰ ਆਪਣੇ ਜਿਹੜੇ ਜ਼ਿਆਦਾਤਰ ਮੈਜੋਰਿਟੀ ਪੰਜਾਬੀਆਂ ਦੇ ਕੇਸ ਜਿਹੜੇ ਮੈਂ ਦੇਖੇ ਆ, ਉਹ ਆਲਰੇਡੀ ਬਾਰਡਰ ਕ੍ਰਾਸ ਕਰਦੇ ਆ ਇੱਥੇ ਏਜੰਟਾਂ ਦੇ ਨਾਲ। ਸੋ ਮਤਲਬ ਕਿ ਇਹ ਹੈ ਕਿ ਉਹ ਤਾਂ ਆਲਰੇਡੀ ਅਰਾਈਵਡ ਹੈਗੇ ਆ। ਮਤਲਬ ਕਹਿਣ ਦਾ ਮਤਲਬ ਕਿ ਸਾਨੂੰ ਭਾਵੇਂ ਆਪਾਂ ਇਹ ਕੇਸ ਦੇ ਵਿੱਚ ਨਾ ਵੀ ਜਾਈਏ ਤਾਂ ਆਪਣੇ ਜਿਹੜੇ ਕੇਸ ਜਿਹੜੇ ਮੈਜੋਰਿਟੀ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਉਹਨਾਂ ਲੋਕਾਂ ਤੇ ਫਰਕ ਪੈਂਦਾ ਜਿਹੜੇ ਬਾਰਡਰ ਤੇ ਰਾਹੀਂ, ਗੇਟ ਦੇ ਰਾਹੀਂ ਜਿਹੜੇ ਆਉਂਦੇ ਆ। ਹੁਣ ਪਰ ਗੱਲ ਉਹ ਆ ਜਾਂਦੀ ਹੈ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਸੀ ਕਿ ਮਤਲਬ ਇਹ ਇਹਨਾਂ ਨੇ ਕਲੀਅਰ ਨਹੀਂ ਕੀਤਾ, ਰਾਈਟ। ਕਈ ਵਾਰੀ ਤੁਸੀਂ ਦੇਖਦੇ ਆ ਕਿ ਉਹ ਲਗਾਉਂਦੇ ਏਦਾਂ ਤੁਹਾਨੂੰ ਕਿ ਜਿਹੜਾ ਬੰਦਾ ਗੇਟ ਥਾਣੀ ਆਇਆ ਉਹਨੂੰ ਐਡਵਾਂਟੇਜ ਆ, ਉਹਨੂੰ ਫਾਇਦਾ ਵਾ, ਪਰ ਪ੍ਰੈਕਟੀਕੈਲਿਟੀ ਦੇ ਵਿੱਚ ਜਦੋਂ ਏਦਾਂ ਦੇ ਕਾਨੂੰਨ ਆਉਂਦੇ ਆ ਉਹ ਆ, ਤੇ ਉਦੋਂ ਐਂ ਲੱਗਦਾ ਕਿ ਜਿਹੜਾ ਬੰਦਾ ਬਾਰਡਰ ਟੱਪ ਕੇ ਆ ਗਿਆ, ਆਲਰੇਡੀ ਅਰਾਈਵਡ ਹੈਗਾ, ਉਹਨੂੰ ਪ੍ਰੋਟੈਕਸ਼ਨ ਜ਼ਿਆਦਾ ਹੈਗੀ। ਸੋ ਇਹ ਕਈ ਮੁੱਦਿਆਂ 'ਚ ਜਿਹੜੇ ਇਹ ਚੱਕਰ ਚੱਲਦੇ ਰਹੇ, ਜਿਹੜੇ ਆਪਾਂ ਹੇਬੀਅਸ ਵਾਲੇ ਕੇਸ ਵੀ ਦੇਖਿਆ ਸੀਗਾ ਕਿ ਜਿਹੜਾ ਬੰਦਾ ਸੇਫ ਲੰਘਿਆ ਆਇਆ ਵਰਸੇ ਜਿਹੜਾ ਉੱਥੇ ਆਇਆ ਸੀਗਾ। ਸੋ ਅਰਾਈਵਿੰਗ ਏਲੀਅਨ, ਅਰਾਈਵ ਕਿਹਨੇ ਕੀਤਾ, ਅਰਾਈਵਿੰਗ ਇਨ ਯੂਨਾਈਟਿਡ ਸਟੇਟਸ, ਇਹ ਜਿਹੜੇ ਮਸਲੇ ਦੇਖੋ ਕਿੱਡੇ ਲੱਗਣ ਸਿੰਪਲ ਜਿਹੇ ਲੱਗਦੇ ਹੈਗੇ, ਪਰ 2026 ਤੱਕ ਹੁਣ ਤੱਕ ਹੋ ਗਿਆ ਕਦੋਂ ਦਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਇਹਨੇ ਪਾਸ ਕੀਤਾ, ਅੱਜ ਤੱਕ ਇਹਨਾਂ ਦੇ ਇਹੀ ਵਾਲੇ ਮੁੱਦੇ ਜਿਹੜੇ ਸੋਲਵ ਨਹੀਂ ਹੋਏ ਕਿ ਕਿਤੇ 485 ਹੋਣਾ ਨਹੀਂ ਹੋਣਾ। ਸੋ ਏਦਾਂ ਹੀ ਜਿਹੜੀ ਆਹ ਕੇਸ ਹੈਗਾ ਵੈਸੇ ਕਾਫੀ ਇੰਟਰਸਟਿੰਗ ਕੇਸ ਹੈਗਾ, ਤੇ ਆਪਣੇ ਵਾਲੇ ਕੇਸਾਂ 'ਚ ਤਾਂ ਨਹੀਂ ਫਰਕ ਪੈਂਦਾ ਕਿਉਂਕਿ ਉਹ ਬਾਰਡਰ ਨੂੰ ਕ੍ਰਾਸ ਕਰਕੇ ਆਲਰੇਡੀ ਅਮਰੀਕਾ 'ਚ ਆ ਜਾਂਦੇ ਆ, ਸੋ ਉਹਨਾਂ ਤੇ ਇਹ ਲਾਗੂ ਨਹੀਂ ਹੁੰਦਾ। ਸੋ ਇਹ ਜਿਹੜਾ ਇੱਕ ਕੇਸ ਕਾਫੀ ਇਤਿਹਾਸਿਕ ਜਿਹੜਾ ਕੇਸ ਆ, ਇਹਨੇ ਕਾਫੀ ਚੀਜ਼ਾਂ ਜਿਹੜੀਆਂ ਚੇਂਜ ਕਰ ਦੇਣੀਆਂ, ਕਿਉਂਕਿ ਹਰ ਬੰਦਾ ਜਿਹੜਾ ਸੀਗਾ ਉਹ ਤੁਸੀਂ ਕਹਿ ਲਓ ਜੰਗਲਾਂ ਥਾਣੀ ਜਾਂ ਡੈਜ਼ਰਟ ਥਾਣੀ ਜਿਹੜਾ ਬਾਰਡਰ ਟੱਪ ਕੇ ਨਹੀਂ ਆਉਂਦਾ। ਕਾਫੀ ਸਾਰੇ ਲੋਕ ਜਿਹੜੇ, ਜੇ ਆਪਾਂ ਲੱਖਾਂ ਦੀ ਤਾਦਾਦ 'ਚ ਗੱਲ ਕਰੀਏ ਤਾਂ ਉਹ ਜਿਹੜੇ ਸੀਗੇ ਕੋਵਿਡ ਵਾਲੇ ਟਾਈਮ ਤੇ ਤਾਂ ਉਹ ਬਾਰਡਰ ਤੇ ਸ਼ੋਅ ਐਪ ਵੀ ਬਣਾਈ ਸੀ ਇਹਨਾਂ ਨੇ ਉਦੋਂ ਤਾਂ ਵੀ ਬਾਰਡਰ ਦੇ ਪਰੇ ਵੇਟ ਕਰੋ, ਤੁਸੀਂ ਆਓ ਤੇ ਫਿਰ ਆਪਾਂ ਤੁਹਾਡੀ ਸੁਣਾਂਗੇ, ਜਿਹੜੀ ਸੁਣਵਾਈ ਕਰਾਂਗੇ। ਮਤਲਬ ਉਹ ਵੀ ਚੀਜ਼ਾਂ ਫਿਰ ਹੁਣ ਵਿੱਚ ਹੀ ਰਹਿ ਗਈਆਂ। ਉਹਨੂੰ ਚੀਜ਼ ਨੂੰ ਕਹਿੰਦੇ ਉਹ ਮੀਟਰਿੰਗ, ਕਿ ਮੀਟਰ ਕਰਨਾ, ਕਿ ਉਹ ਕਹਿੰਦੇ ਸਾਡੀ ਕਪੈਸਿਟੀ ਘੱਟ ਆ, ਆਪਾਂ ਇੰਨੇ ਬੰਦੇ ਆਪਾਂ ਅੰਦਰ ਆਣ ਨਹੀਂ ਦੇ ਸਕਦੇ। 2016 'ਚ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਮੀਟਰਿੰਗ ਵਾਲੀ ਪਾਲਿਸੀ, ਤੇ ਉਹ ਕਹਿੰਦੇ ਆ ਕਿ ਆਪਾਂ ਜਿੰਨੀ ਕਿ ਸਾਡੀ ਲਿਮਿਟੇਸ਼ਨ ਹੈਗੀ ਆਪਾਂ ਉਹਦੇ ਹਿਸਾਬ ਨਾਲ ਉਨੇ ਕੁ ਲੋਕ ਜਿਹੜੇ ਅੰਦਰ ਆਣ ਦੇਵਾਂਗੇ, ਬਾਕੀ ਜਿਹੜੇ ਸਾਰੇ ਜਣੇ ਆ ਉੱਥੇ ਬਾਰਡਰ ਤੇ ਜਿਹੜਾ ਵੇਟ ਕਰੋ। ਤੇ ਕਈਆਂ ਨੂੰ ਕਈ ਦਿਨ, ਕਈ ਹਫ਼ਤੇ, ਸਾਲ ਵੀ ਜਿਹੜੇ ਵੇਟ ਕਰਨੀ ਪੈ ਗਈ ਸੀ। ਉੱਥੇ ਕੈਂਪ ਉਹਨਾਂ ਨੇ ਲਾਏ ਹੋਏ ਸੀਗੇ, ਕਾਫੀ ਨਿਊਜ਼ ਦੇ ਵਿੱਚ ਇਹ ਸੀਗਾ। ਪ੍ਰੋਬਲਮ ਇਹ ਹੋ ਗਈ ਸੀਗੀ ਕਿ ਉੱਥੇ ਕਾਫੀ ਲੋਕਾਂ ਦੇ ਨਾਲ ਜਿਹੜੀ ਕਿਡਨੈਪਿੰਗ, ਐਕਸਟੋਰਸ਼ਨ, ਸੈਕਸ਼ੂਅਲ ਅਸੌਲਟ, ਟ੍ਰੈਫਿਕ, ਕਈ ਜਵਾਕ ਵਗੈਰਾ ਉੱਥੋਂ ਗਾਇਬ ਹੋ ਗਏ ਸੀਗੇ। ਕਾਫੀ ਜਿਹੜੇ ਕ੍ਰਾਈਮ ਉੱਥੇ ਆਲਰੇਡੀ ਬਾਰਡਰ ਤੇ ਕਮਿਟ ਹੋ ਗਏ ਸੀਗੇ। ਤੁਹਾਨੂੰ ਪਤਾ ਹੀ ਹੈ ਉਹ ਵੈਸੇ ਹੀ ਡੇਂਜਰ ਇਲਾਕੇ ਹੈਗੇ ਨੇ, ਤੇ ਬਾਰਡਰ ਤੇ ਜਦੋਂ ਏਦਾਂ ਲੋਕੀ ਅਣਗਿਣਤ ਅਮਾਊਂਟ ਦੇ ਵਿੱਚ ਹੁੰਦੇ ਆ, ਤੇ ਉੱਥੇ ਗੈਂਗ ਗੂੰਗ ਵੀ ਕਾਫੀ ਉਹਨਾਂ ਨੇ ਜਿਹੜੇ ਕੁੜੀਆਂ ਨੂੰ ਕਿਡਨੈਪ ਜਿਹੜਾ ਉੱਥੇ ਕਰ ਲਿਆ ਸੀਗਾ। ਕਾਫੀ ਏਦਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਸੀਗੀਆਂ, ਤੇ ਉਹਦੇ ਕਰਕੇ ਜਿਹੜਾ ਰੌਲਾ ਰੱਪਾ ਜਿਹੜਾ ਚੱਲਿਆ ਸੀਗਾ, UN ਵਗੈਰਾ ਤੋਂ ਵੀ ਬਿਆਨ ਆਏ ਸੀਗੇ, ਉਹ ਕਹਿੰਦੇ ਕਿ ਅਮਰੀਕਾ ਗਲਤ ਕਰ ਰਿਹਾ, ਇਹਨਾਂ ਨੂੰ ਜਿਹੜਾ ਸੀਗਾ ਏਦਾਂ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕੀ ਅਸਾਈਲਮ ਮੰਗਦੇ ਆ ਬਾਰਡਰ ਤੇ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ, ਤੁਸੀਂ ਉਹਨਾਂ ਨੂੰ ਅਸਾਈਲਮ ਲਈ ਰਿਫਿਊਜ਼ ਨਹੀਂ ਕਰ ਸਕਦੇ। ਸੋ ਜਿਹੜੀ 2016 ਦਾ ਦੇਖ ਲਓ ਤੁਸੀਂ, ਇਹ ਮੁੱਦਾ ਸ਼ੁਰੂ ਹੋਇਆ ਹੁਣ ਜਾ ਕੇ 26 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ। ਸੋ ਉਹਨਾਂ ਦਾ ਫੈਸਲਾ ਜਿਹੜਾ ਸਿਰਫ ਇਸ ਗੱਲ ਤੇ ਆ ਗਿਆ ਕਿ ਉਹ ਜਿਹੜੇ ਬੰਦੇ ਸੀਗੇ, ਅਮਰੀਕਾ ਉਹਨਾਂ ਨੂੰ ਕਹਿ ਸਕਦੀ ਹੈ ਕਿ ਤੁਸੀਂ ਜਾਓ ਆਪਣੀ ਕੰਟਰੀ ਵਾਪਸ, ਤੁਹਾਨੂੰ ਆਪਾਂ ਅੰਦਰ ਨਹੀਂ ਆਉਣ ਦੇਣਾ। ਕੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਉਹਨਾਂ ਨੂੰ ਅਸਾਈਲਮ ਦਾ, ਉਹਨਾਂ ਦਾ ਜਿਹੜਾ ਪ੍ਰੋਸੈਸ ਆ, ਕਾਰਵਾਈ, ਉਹਨਾਂ ਨੂੰ ਮੌਕਾ ਦੇਣਾ ਅਸਾਈਲਮ ਕਰਨ ਦਾ। ਸੋ ਇਹ ਸਾਰਾ ਜਿਹੜਾ ਸੀਗਾ ਮਸਲਾ ਇਸ ਚੀਜ਼ ਦਾ ਸੀਗਾ ਕਿ ਜਦੋਂ ਉਹ ਬਾਰਡਰ ਤੇ ਆਉਂਦੇ ਆ ਕਿ ਸਰਕਾਰ ਉਹਨਾਂ ਨੂੰ ਸਿੱਧੇ ਮਨਾ ਜਿਹੜੀ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਆ। ਹੁਣ ਸੁਪਰੀਮ ਕੋਰਟ ਦੇ ਮੂਹਰੇ ਇੱਕ ਬੜਾ ਸਿੰਪਲ ਜਿਹਾ ਸਵਾਲ ਜਿਹੜਾ ਆ ਗਿਆ, ਠੀਕ ਆ, ਚੀਜ਼ਾਂ ਇੰਨੀਆਂ ਸਿੰਪਲ ਨਹੀਂ ਹੁੰਦੀਆਂ ਜਿੱਦਾਂ ਤੁਸੀਂ ਦੇਖੋਗੇ ਕਿ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਸੀ ਕਿ ਇਕੱਲੇ ਅੱਖਰ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਕਿੰਨਾ ਫਰਕ ਪੈ ਗਿਆ ਸੀਗਾ। ਇਹ ਵੀ ਏਦਾਂ ਦਾ ਫੈਸਲਾ ਹੈਗਾ, ਇਹਦੇ ਵਿੱਚ ਵੀ ਸੇਮ ਚੀਜ਼ ਦੇ ਉੱਤੇ ਬਹਿਸ ਹੋਣੀ ਹੈ। ਤੇ ਤਾਂ ਹੀ ਇਹ ਜਿਹੜੀ ਚੀਜ਼ ਇੰਟਰਸਟਿੰਗ ਜਿਹੜੀ ਹੁੰਦੀ ਹੈ, ਕਾਨੂੰਨ ਦਾ ਕੰਨ ਏਦਾਂ ਦਾ ਹੁੰਦਾ, ਜਿੱਦਾਂ ਨੂੰ ਮਰਜ਼ੀ ਮਰੋੜਿਆ ਜਾ ਸਕਦਾ, ਖੋਤੇ ਨੂੰ ਡੰਡਾ ਮਾਰ ਕੇ ਜਿੱਥੇ ਤੱਕ ਮਰਜ਼ੀ ਚਲਾਇਆ ਜਾ ਸਕਦਾ, ਉੱਥੇ ਰੋਕਿਆ ਜਾ ਸਕਦਾ, ਉੱਥੋਂ ਦੀ ਫੇਰ ਡੰਡਾ ਮਾਰ ਕੇ ਜਿਹੜਾ ਅੱਗੇ ਚਲਾਇਆ ਜਾ ਸਕਦਾ। ਕਾਨੂੰਨ ਜਦੋਂ ਤੁਸੀਂ ਪੜ੍ਹਨ ਜਾਂਦੇ ਆ, ਬੜੀ ਇੱਕ ਕਹਾਵਤ ਆ ਕਿ ਲਾਅ ਇਜ਼ ਐਨ ਐਸ, ਕੀ ਲਾਅ ਇੱਕ ਖੋਤਾ ਏਦਾਂ ਦਾ ਜਿਹਨੂੰ ਡੰਡਾ ਮਾਰ ਕੇ ਜਿੱਥੇ ਤੱਕ ਮਰਜ਼ੀ ਪਹੁੰਚਾਇਆ ਜਾ ਸਕਦਾ। ਜਿਹਦਾ ਜਿੰਨਾ ਵੱਡਾ ਡੰਡਾ ਹੁੰਦਾ, ਜਿਹੜਾ ਮਾਰਨਾ ਚਾਹੁੰਦਾ ਹੈਗਾ, ਉਹਦੇ ਹਿਸਾਬ ਨਾਲ ਧੱਕ ਕੇ ਲੈ ਜਾਂਦਾ ਉੱਥੇ ਤੱਕ। ਹਾਂਜੀ, ਸੋ ਇਹ ਹਰ ਜਗ੍ਹਾ ਇਹ ਚੀਜ਼ ਚੱਲਦੀ ਹੈ, ਦੇਖ ਲਓ ਇਸ ਕੰਟਰੀ ਦੇ ਵਿੱਚ ਵੀ ਉਹੀ ਹੈ।
ਬਸ ਫਰਕ ਇਹ ਪੈਂਦਾ ਕਿ ਉੱਥੇ ਤਾਨਾਸ਼ਾਹੀ ਥੋੜੀ ਜਿਹੀ ਹੁੰਦੀ ਆ, ਉੱਥੇ ਧਾਰਮਿਕ ਰੀਜ਼ਨਾਂ ਕਰਕੇ ਜਿਹੜਾ ਸੀਗਾ ਲੋਕਾਂ ਨੂੰ ਹੋਰ ਹਿਸਾਬ ਨਾਲ ਮੂਰਖ ਬਣਾਇਆ ਜਾਂਦਾ। ਇੱਥੇ ਜਿਹੜਾ ਉਹੀ ਹੈਗਾ ਕਿ ਥੋੜੀ ਸੋਫਿਸਟੀਕੇਸ਼ਨ ਟੈਕਨੀਕੈਲਿਟੀ ਦੇ ਨਾਲ ਜਿਹੜਾ ਸੀਗਾ ਕੰਨ ਮਰੋੜਿਆ ਜਾਂਦਾ। ਸੋ ਸਵਾਲ ਇਹ ਆ ਗਿਆ ਕਿ ਜਿਹੜਾ ਅਸਾਈਲਮ ਸੀਕਰ ਹੈਗਾ ਉਹ ਕਦੋਂ ਆਪਾਂ ਨੂੰ ਮੰਨੀਏ ਕਿ ਉਹ ਅਮਰੀਕਾ ਦੇ ਵਿੱਚ ਪੁੱਜ ਗਿਆ ਹੈਗਾ, ਅਰਾਈਵ ਹੋ ਗਿਆ ਹੈਗਾ। ਸੋ ਸਿਰਫ ਇਹ ਵਾਲਾ ਸਵਾਲ ਜਿਹੜਾ ਸੁਪਰੀਮ ਕੋਰਟ ਮੂਹਰੇ ਸੀਗਾ, ਇਹਦਾ ਹੁਣ ਆਨਸਰ ਜਿਹੜਾ ਕੀ ਹੋਣਾ ਕਿ ਉਹ ਬਾਰਡਰ ਤੇ ਜਦੋਂ ਉੱਥੇ ਖੜਾ ਉਦੋਂ ਅਰਾਈਵ ਮੰਨਿਆ ਜਾਣਾ, ਕਿ ਜਦੋਂ ਉਹਨੇ ਬਾਰਡਰ ਕ੍ਰਾਸ ਕਰ ਲਿਆ ਉਦੋਂ ਅਰਾਈਵ ਮੰਨਿਆ ਜਾਣਾ। ਉਹਦੇ ਬੇਸ ਤੇ ਡਿਸਾਈਡ ਹੋਣਾ ਕਿ ਜਿਹੜੀ ਸਰਕਾਰ ਹੈਗੀ ਆ ਕਿ ਉਹਦੀ ਇੱਕ ਲੀਗਲ ਡਿਊਟੀ ਬਣਦੀ ਆ ਕਿ ਉਹ ਬੰਦੇ ਨੂੰ ਇੰਸਪੈਕਟ ਕਰੇ ਤੇ ਉਹਨੂੰ ਅਸਾਈਲਮ ਫਾਈਲ ਕਰਨ ਦਾ ਮੌਕਾ ਦੇਵੇ, ਸਿਰਫ ਇਸ ਗੱਲ ਦੇ ਉੱਤੇ ਕਿ ਜੇ ਉਹ ਅਰਾਈਵ ਹੋ ਗਿਆ ਕਿ ਨਹੀਂ ਅਰਾਈਵ ਹੋ ਗਿਆ। ਸੋ ਗੱਲ ਹੋ ਗਈ ਇੱਕ ਵਰਡ ਦੀ ਕਿ ਅਰਾਈਵ ਕਦੋਂ ਹੋਣਾ। ਇਹਦੇ ਵਿੱਚ ਹੁਣ ਆਪਾਂ ਕਈ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਸੈਕਸ਼ਨ ਦਫਾਦਾਰ ਆਪਾਂ ਐਗਜ਼ਾਮਿਨ ਕਰਾਂਗੇ। ਮੇਨ ਜਿਹੜਾ ਸੀਗਾ ਇਹਦੇ ਵਿੱਚ ਸਾਰੀ ਸੈਂਟਰ ਕੰਟਰੋਵਰਸੀ ਦੇ ਵਿੱਚ ਸੈਕਸ਼ਨ 1225A1 ਜਿਹੜਾ ਹੈਗਾ, ਪਹਿਲਾਂ ਵੀ ਆਪਾਂ ਇਹ ਸੈਕਸ਼ਨਾਂ ਦੇ ਬਾਰੇ ਹੇਬੀਅਸ ਹੂਬੀਅਸ ਦੇ ਰਿਲੇਟਡ ਗੱਲ ਆਪਾਂ ਜਿਹੜੀ ਕਰ ਚੁੱਕੇ ਹਾਂ, ਬੜੀ ਟੈਕਨੀਕਲ ਡਿਟੇਲ ਚ ਨਹੀਂ ਜਾਵਾਂਗੇ। ਸੋ ਇਹ ਕਹਿੰਦੇ ਆ ਕਿ ਜਿਹੜਾ ਸੈਕਸ਼ਨ ਹੈਗਾ ਇਹ ਕਹਿੰਦਾ ਕਿ ਜਿਹੜਾ ਵੀ ਬੰਦਾ ਬਾਰਡਰ ਕ੍ਰਾਸ ਕਰ ਰਿਹਾ ਉਹ ਜੇ ਅਮਰੀਕਾ ਦੇ ਵਿੱਚ ਅਰਾਈਵ ਆ ਜਾਂਦਾ ਹੈਗਾ ਤਾਂ ਉਹਨੂੰ ਆਪਾਂ ਕਹਾਂਗੇ ਕਿ ਇਹ ਇੱਕ ਐਪਲੀਕੈਂਟ ਫॉर ਐਡਮਿਸ਼ਨ ਹੈਗਾ। ਜਦੋਂ ਬੰਦਾ ਇੱਕ ਐਪਲੀਕੈਂਟ ਫॉर ਐਡਮਿਸ਼ਨ ਬਣ ਜਾਂਦਾ ਹੈਗਾ ਤੇ ਉਹਨੂੰ ਉਹਦੀ ਇੰਸਪੈਕਸ਼ਨ ਹੋਣੀ ਜ਼ਰੂਰੀ ਹੈ, ਠੀਕ ਹੈ। ਹੁਣ ਜਿਹੜਾ ਇੱਕ ਹੋਰ ਸੈਕਸ਼ਨ ਹੈਗਾ 1158, ਇਹ ਕਹਿੰਦਾ ਹੈਗਾ ਕਿ ਜਿਹੜਾ ਬੰਦਾ ਆਲਰੇਡੀ ਯੂਐਸ ਦੇ ਵਿੱਚ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ ਜਾਂ ਉਹ ਅਮਰੀਕਾ ਦੇ ਵਿੱਚ ਅਰਾਈਵ ਹੋ ਗਿਆ, ਉਹ ਅਸਾਈਲਮ ਫਾਈਲ ਕਰ ਸਕਦਾ ਹੈਗਾ। ਸੋ ਇਹ ਦੋ ਦਫਾ ਧਾਰਾ ਹੈਗੀਆਂ ਜਿਹੜੀਆਂ ਕਿ ਅਸਾਈਲਮ ਜਿਹੜਾ ਬੰਦਾ ਜਾਂ ਤਾਂ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ ਆਲਰੇਡੀ ਜਾਂ ਜਿਹੜਾ ਅਮਰੀਕਾ 'ਚ ਅਰਾਈਵ ਜਿਹੜਾ ਕਰ ਗਿਆ। ਹੁਣ ਜਿਹੜਾ ਸਾਰੀ ਬਹਿਸ ਜਿਹੜੀ ਚੱਲੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਉੱਤੇ ਹੈਗਾ ਕਿ ਕੌਣ ਅਰਾਈਵ ਕੀਤਾ ਕੌਣ ਅਰਾਈਵ ਨਹੀਂ ਕੀਤਾ। ਜਿਹਨਾਂ ਨੇ ਕੇਸ ਕੀਤਾ ਸੀਗਾ ਇਮੀਗ੍ਰੈਂਟਾਂ ਦੇ ਫੇਵਰ ਦੇ ਵੱਲੋਂ ਦੀ, ਉਹ ਜਿਹੜੇ ਕਹਿੰਦੇ ਹੈਗਾ ਕਿ ਜਿਹੜਾ ਅਸਾਈਲਮ ਸੀਕਰ ਜਿਹੜਾ ਹੈਗਾ ਉਹ ਜਦੋਂ ਇੱਕ ਐਸੇ ਪੁਆਇੰਟ ਤੇ ਪਹੁੰਚ ਜਾਂਦਾ, ਜਦੋਂ ਉਹ ਬਾਰਡਰ ਤੇ ਪਹੁੰਚ ਜਾਂਦਾ, ਉਹਨੂੰ ਆਪਾਂ ਅਰਾਈਵ ਮੰਨੇ ਜਾਵਾਂਗੇ ਕਿਉਂਕਿ ਉਹ ਆਪਣੇ ਆਪ ਨੂੰ ਪੇਸ਼ ਕਰ ਦਿੰਦਾ ਅਮਰੀਕਾ ਦੇ ਮੂਹਰੇ, ਅਮਰੀਕਾ ਦੀ ਪੋਰਟ ਆਫ ਐਂਟਰੀ ਦੇ ਮੂਹਰੇ, ਅਫਸਰਾਂ ਦੇ ਮੂਹਰੇ, ਤੇ ਉੱਥੇ ਆ ਕੇ ਉਹ ਐਡਮਿਸ਼ਨ ਰਿਕੁਐਸਟ ਕਰਦਾ ਕਿ ਮੈਨੂੰ ਅੰਦਰ ਆਉਣ ਦਿੱਤਾ ਜਾਵੇ। ਤੇ ਆਪਾਂ ਇਹਨੂੰ ਜਿਹੜੀ ਆਰਡੀਨਰੀ ਇੰਗਲਿਸ਼ ਜਿਹੜੀ ਲੈਂਗੁਏਜ ਹੈਗੀ ਸਾਨੂੰ ਉਹਦੇ ਹਿਸਾਬ ਨਾਲ ਕਾਮਨ ਸੈਂਸ ਦੇ ਹਿਸਾਬ ਨਾਲ ਆਪਾਂ ਇਹਨੂੰ ਜਾਣਾ ਚਾਹੀਦਾ। ਜਿੱਦਾਂ ਉਹਨਾਂ ਨੇ ਐਗਜ਼ਾਮਪਲ ਦਿੱਤੀ, ਜਿੱਦਾਂ ਕਿ ਆਪਾਂ ਕਹਿੰਦੇ ਕਿ ਜਹਾਜ਼ ਅਮਰੀਕਾ 'ਚ ਅਰਾਈਵ ਹੋ ਗਿਆ, ਜੇ ਉਹ 에ਅਰਪੋਰਟ ਦੇ ਅੰਦਰ ਨਹੀਂ ਗਿਆ ਹੁੰਦਾ, ਜਹਾਜ਼ ਜੇ ਲੈਂਡ ਹੀ ਕੀਤਾ ਹੁੰਦਾ। ਜਿੱਦਾਂ ਆਪਾਂ ਕਹਿੰਦੇ ਆ ਕਿ ਜਿਹੜੀ ਕੋਈ ਬੋਟ ਆ ਸ਼ਿਪ ਹੈਗੀ ਆ ਉਹ ਅਰਾਈਵ ਕਰ ਗਈ ਆ, ਭਾਵੇਂ ਉਹ ਬੰਦਾ ਜੇ ਬੋਟ ਤੋਂ ਥੱਲੇ ਉਤਰ ਕੇ ਉਹਨੇ ਜ਼ਮੀਨ ਨੂੰ ਟੱਚ ਨਹੀਂ ਕੀਤਾ ਹੈਗਾ, ਭਾਵੇਂ ਉਹ ਪਾਣੀ ਦੇ ਵਿੱਚ ਹੀ ਹੈਗੀ ਆ, ਪਰ ਆਪਾਂ ਜਿਹੜਾ ਆਪਣੀ ਇਨਕੁਆਇਰੀ ਦੇ ਪਰਪਸ ਦੇ ਲਈ ਆਪਾਂ ਇਹ ਕਹਿ ਦਿੰਦੇ ਆ ਕਿ 에ਅਰਕ੍ਰਾਫਟ ਅਰਾਈਵ ਹੋ ਗਿਆ, ਜਹਾਜ਼ ਜਿਹੜਾ ਅਰਾਈਵ ਹੋ ਗਿਆ, ਕਰੂਜ਼ ਸ਼ਿਪ ਜਿਹੜਾ ਸੀਗਾ ਅਰਾਈਵ ਹੋ ਗਿਆ। ਆਪਾਂ ਇਸ ਹਿਸਾਬ ਨਾਲ ਜਿਹੜੀ ਯੂਜ਼ ਕਰਦੇ ਆ। ਉਹ ਕਹਿੰਦੇ ਆ ਕਿ ਟਰੈਵਲਰ ਜਿਹੜੇ ਹੈਗੇ ਆ 에ਅਰਪੋਰਟ ਤੇ ਜਿਹੜੇ ਹੁੰਦੇ ਆ ਉਹ ਅਰਾਈਵਲ ਉਦੋਂ ਨਹੀਂ ਹੁੰਦੇ ਜਦੋਂ ਉਹ ਬਾਰਡਰ ਕਸਟਮ ਐਂਡ ਬਾਰਡਰ ਪੈਟਰੋਲ ਵਾਲਾ ਗੇਟ ਜਿਹੜਾ ਪਾਰ ਕਰ ਲੈਂਦੇ ਆ। ਜਦੋਂ ਬੰਦਾ ਕਿਸੇ ਨਾਲ ਗੱਲ ਕਰਦਾ ਉਹ ਕਹਿੰਦਾ ਉਹਦਾ ਜਹਾਜ਼ ਉੱਥੇ ਲੈਂਡ ਹੋ ਗਿਆ, ਉਹ ਅਰਾਈਵ ਹੋ ਗਿਆ। ਸੋ ਸਾਨੂੰ ਜਿਹੜਾ ਇਹ 에ਅਰਪੋਰਟ ਹੋ ਗਿਆ, ਨਾਕਾ ਹੋ ਗਿਆ, ਚੈੱਕ ਪੁਆਇੰਟ ਹੋ ਗਿਆ, ਇੱਕ ਨਾਮ ਦੀਆਂ ਚੀਜ਼ਾਂ ਹੈਗੀਆਂ, ਪਰ ਹਿਸਟੋਰੀਕਲੀ ਜਦੋਂ ਆਪਾਂ ਪੁਰਾਣੇ ਸਮਿਆਂ ਤੋਂ ਵੀ ਦੇਖੀਏ ਕਿ ਜਿੱਦਾਂ ਸ਼ਿਪ ਜਿਹੜੇ ਚੱਲਦੇ ਸੀਗੇ, ਔਰ ਜਦੋਂ ਕੰਡੇ ਲੱਗ ਜਾਂਦਾ ਤਾਂ ਆਪਾਂ ਉਹਨੂੰ ਅਰਾਈਵ ਜਿਹੜਾ ਮੰਨਦੇ ਆ, ਤਾਂ ਸਾਨੂੰ ਉਸੇ ਹਿਸਾਬ ਨਾਲ ਇਸ ਚੀਜ਼ ਨੂੰ ਦੇਖਣਾ ਚਾਹੀਦਾ ਕਿ ਜਿਹੜੀ ਪ੍ਰਥਾ ਜਿਹੜੀ ਹੈਗੀ ਹੈ, ਲੋਕੀ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਆ। ਸੋ ਦੇਖੋ ਇਹਨਾਂ ਦੀ ਆਰਗੂਮੈਂਟ ਦੇ ਵਿੱਚ ਦਮ ਜਿਹੜਾ ਹੈਗਾ, ਠੀਕ ਹੈ, ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਦੇਖੋ ਤਾਂ ਗੱਲ ਏਦਾਂ ਹੀ ਸੀਗੀ ਕਿ ਭਾਵੇਂ ਉਹ ਬੋਰਡ ਤੋਂ ਜੇ ਨਹੀਂ ਉਤਰਿਆ ਬੰਦਾ ਇਹੀ ਕਹਿੰਦੇ ਕਿ ਉੱਥੇ ਪਹੁੰਚ ਗਿਆ ਹੈਗਾ, ਅਰਾਈਵ ਹੋ ਗਿਆ ਹੈਗਾ ਉੱਥੇ। ਸੋ ਉਹਨਾਂ ਨੇ ਕਿਹਾ ਕਿ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਉਹ ਅਮਰੀਕਾ ਦੇ ਉੱਤੇ ਅਰਾਈਵ ਹੋ ਗਏ ਦਰਵਾਜ਼ੇ ਦੇ ਉੱਤੇ, ਤੇ ਉਹਦੇ ਵਿੱਚ ਉਹਨਾਂ ਨੂੰ ਜਦੋਂ ਉਹਨਾਂ ਨੇ ਅਸਾਈਲਮ ਮੰਗ ਲਿਆ ਤੇ ਉਹਨਾਂ ਨੂੰ ਸੀਬੀਪੀ ਵਾਲਿਆਂ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਹਨਾਂ ਨੂੰ ਵਾਪਸ ਜਿਹੜਾ ਨਹੀਂ ਮੋੜਨਾ ਚਾਹੀਦਾ ਹੈਗਾ। ਮੀਟਰਿੰਗ ਜਿਹੜੀ ਆਪਾਂ ਗੱਲ ਕਹਿ ਦਿੰਦੇ ਓਕੇ। ਜਿਹੜਾ 9th ਸਰਕਟ ਹੈਗਾ ਉਹ ਤੁਹਾਨੂੰ ਪਤਾ, ਤੁਹਾਨੂੰ ਹਮੇਸ਼ਾ ਜਿਹੜਾ ਸਹੀ 9th ਸਰਕਟ ਸਭ ਤੋਂ ਬੈਸਟ ਸਰਕਟ ਜਿਹੜਾ ਇਤਿਹਾਸਿਕ ਤੌਰ ਤੇ ਜਿਹੜਾ ਕੰਟਰੀ ਦਾ ਰਿਹਾ ਹੈਗਾ। ਇਹ ਜਿਹੜੇ ਹੈਗੇ ਆ ਬਾਕੀ ਜਿਹੜੇ ਹੈਗੇ ਆ ਈਵਨ ਸੁਪਰੀਮ ਕੋਰਟ ਦੇ ਲੈਵਲ ਤੇ ਇਹ ਕਹਿੰਦੇ ਆ ਕਿ 9th ਸਰਕਟ ਨੂੰ ਇਹ ਮਜ਼ਾਕ ਵੀ ਉਡਾਉਂਦੇ ਆ ਕਿ ਇਹ ਕਮਿਊਨਿਸਟ ਲਿਬਰਲ ਸਰਕਟ ਜਿਹੜਾ ਹੈਗਾ ਕਿ ਇਹ ਐਡੇ ਪੁੱਠੇ ਫੈਸਲੇ ਜਿਹੜਾ ਦਿੰਦਾ ਕਿ ਸੁਪਰੀਮ ਕੋਰਟ ਉਹਨੂੰ ਰਿਵਰਸ ਕਰ ਦਿੰਦੀ ਹੈਗੀ, ਮਤਲਬ ਕਿ ਸੈਂਟਰ ਗਰਾਊਂਡ ਇਹ ਕੱਟ ਜਿਹੜੀ ਨਹੀਂ ਕਰਦੇ। ਕਹਿਣ ਦਾ ਮਤਲਬ ਕੀ ਹੁੰਦਾ, ਧੱਕੇ ਨਾਲ ਇੱਕ ਪਾਸਾ ਕੋਈ ਵੀ ਦੂਜੇ ਪਾਸੇ ਤੋਂ ਗੱਲ ਨਹੀਂ ਮਨਾ ਸਕਦਾ ਹੁੰਦਾ। ਲਾਅ ਦੇ ਵਿੱਚ ਵੀ ਉਹੀ ਹੁੰਦਾ, ਰੀਅਲ ਲਾਈਫ ਦੇ ਵਿੱਚ ਵੀ ਉਹੀ ਹੁੰਦਾ। ਜਿਹੜਾ ਮਰਜ਼ੀ ਜ਼ੋਰ ਲਾ ਲਵੇ ਟੈਂਪਰੇਰੀ ਹੁੰਦਾ, ਪਰ ਐਂਡ ਆਫ ਦਾ ਡੇ ਤੁਹਾਨੂੰ ਸੈਂਟਰ ਲਾਈਨ ਖਿੱਚਣੀ ਪੈਂਦੀ ਹੈਗੀ ਹੈ ਕਿਉਂਕਿ ਦੂਜੀ ਸਾਈਡ ਤੁਹਾਡੇ ਨਾਲ ਅਗਰੀ ਨਹੀਂ ਕਰਦੀ ਹੈਗੀ ਲੌਂਗ ਰਨ ਦੇ ਵਿੱਚ ਜਿਹੜਾ ਹੈ। ਸੋ ਇਹ ਹੈ ਕਿ 9th ਸਰਕਟ ਤੇ ਜਿਹੜੇ ਕਈ ਸਾਰੇ ਜਿਹੜੇ ਫੈਸਲੇ ਆ ਤੁਸੀਂ ਦੇਖੋਗੇ ਕਿ 9th ਸਰਕਟ ਲੈਵਲ ਤੱਕ ਬਹੁਤ ਵਧੀਆ ਲੱਗਦੇ ਆ, ਪਰ ਐਂਡ ਆਫ ਦਾ ਡੇ ਕੀ ਹੁੰਦਾ ਕਿ ਜਦੋਂ 2-3 ਸਰਕਟਾਂ ਦੇ ਆਪਸ ਚ ਕਨਫਲਿਕਟ ਹੋਣ ਲੱਗ ਪੈਂਦੇ ਆ, ਸੁਪਰੀਮ ਕੋਰਟ ਰਿਟ ਪਾ ਕੇ ਉਹਨੂੰ ਫੈਸਲੇ ਨੂੰ ਆਪਣੇ ਕੋਲ ਲੈ ਜਾਂਦੀ ਆ ਤੇ ਉਹਨਾਂ ਨੇ ਜਿਹੜਾ ਰਾਜੀਨਾਮਾ ਕਾਈਂਡ ਆਫ ਕਰਾਉਣਾ ਹੁੰਦਾ। ਤੇ ਜ਼ਿਆਦਾਤਰ ਉਹ 9th ਸਰਕਟ ਨਾਲ ਜਿਹੜਾ ਮੈਂ ਦੇਖ ਰਿਹਾ ਕਿ ਇਮੀਗ੍ਰੇਸ਼ਨ ਵਾਲੇ ਮਾਮਲੇ 'ਚ ਅਗਰੀ ਨਹੀਂ ਕਰ ਰਹੇ ਹੈਗੇ।
ਸੋ ਹੁਣ 9th ਸਰਕਟ ਤੱਕ ਇੱਕ ਚਲੋ ਜਿੱਤ ਤਾਂ ਬੜੀ ਵੱਡੀ ਹੁੰਦੀ ਹੈ ਬੰਦੇ ਦੀ, ਪਰ ਗੱਲ ਉਹੀ ਆ ਜਾਂਦੀ ਕਿ ਅਲਟੀਮੇਟਲੀ ਜਦੋਂ ਸੁਪਰੀਮ ਕੋਰਟ ਦੇ ਲੈਵਲ ਤੱਕ ਪਹੁੰਚ ਜਾਂਦੀ ਹੈ ਚੀਜ਼, ਸੁਪਰੀਮ ਕੋਰਟ ਫੈਸਲਾ ਜਿਹੜਾ ਉਹ ਹੋਰ ਸੁਣਾ ਦਿੰਦੀ ਆ, ਡਿਫਰੈਂਟ ਆ ਜਾਂਦਾ। ਹੁਣ 9th ਸਰਕਟ ਨੇ ਕੀ ਕਿਹਾ ਸੀਗਾ, 9th ਸਰਕਟ ਨੇ ਐਗਰੀ ਕੀਤਾ ਤੇ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਬਰੌਡ ਡਿਸੀਜਨ ਜਿਹੜਾ ਇਸ਼ੂ ਕੀਤਾ ਇਮੀਗ੍ਰੈਂਟਾਂ ਦੇ ਫੇਵਰ ਦੇ ਵਿੱਚ। ਉਹ ਕਹਿੰਦੇ ਆ ਕਿ ਜਦੋਂ ਅਸਾਈਲਮ ਸੀਕਰ ਆਪਣੇ ਆਪ ਨੂੰ ਇੰਟਰਨੈਸ਼ਨਲ ਬਾਉਂਡਰੀ ਤੇ ਇੱਕ ਵਾਰੀ ਪੇਸ਼ ਕਰ ਦਿੰਦਾ, ਉਹਨੂੰ ਆਪਾਂ ਮੰਨਾਂਗੇ ਕਿ ਉਹ ਆਲਰੇਡੀ ਅਮਰੀਕਾ 'ਚ ਅਰਾਈਵ ਕਰ ਗਿਆ ਹੈਗਾ। ਓਕੇ, ਠੀਕ ਹੈ। ਇਸ ਲਈ ਜਿਹੜੇ ਕਸਟਮਸ ਐਂਡ ਬਾਰਡਰ ਪੈਟਰੋਲ ਜਿਹੜੀ ਹੈਗੀ ਆ, CBP ਹੈਗੀ ਆ, ਉਹਦੀ ਇੱਕ ਮੈਂਡੇਟਰੀ ਪੱਕੇ ਤੌਰ ਤੇ ਉਹਦੀ ਇੱਕ ਸਟੈਚੂਟਰੀ ਡਿਊਟੀ ਹੈਗੀ ਆ, ਮਤਲਬ ਕਿ ਕਾਂਗਰਸ ਨੇ ਉਹਨਾਂ ਨੂੰ ਪੱਕੇ ਤੌਰ ਤੇ ਕਿਹਾ ਹੋਇਆ ਕਿ ਲਾਅ ਇਹ ਹੈ ਕਿ ਤੁਸੀਂ ਉਹਨੂੰ ਇੰਸਪੈਕਟ ਕਰਨਾ, ਤੁਸੀਂ ਉਹਦੀ ਅਸਾਈਲਮ ਦੀ ਜਾਂ ਹੋਰ ਰਿਫਿਊਜੀ ਦੀ ਪ੍ਰੋਸੈਸਿੰਗ ਨੂੰ ਤੁਸੀਂ ਮਨਾ ਨਹੀਂ ਕਰ ਸਕਦੇ ਹੈਗੇ ਕਿ ਤੁਹਾਡੇ ਕੋਲ ਕੈਪੈਸਿਟੀ ਨਹੀਂ ਹੈਗੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਬੰਦੇ ਆ ਗਏ ਮੈਂ ਤੇਰੀ ਗੱਲ ਨਹੀਂ ਸੁਣਨੀ, ਉਹ ਆਲਰੇਡੀ ਅਰਾਈਵ ਹੋ ਚੁੱਕੇ ਆ ਅਮਰੀਕਾ ਦੇ ਵਿੱਚ ਤੇ ਤੁਹਾਨੂੰ ਉਹਦੀ ਅਸਾਈਲਮ ਵਾਲਾ ਕਲੇਮ ਜਿਹੜਾ ਪ੍ਰੋਸੈਸ ਕਰਨਾ ਪੈਣਾ। ਓਕੇ, ਇਹਨੂੰ ਹੁਣ ਫਾਸਟ ਫਾਰਵਰਡ ਕਰੀਏ ਤਾਂ ਬਾਈਡਨ ਹੋਣੀ ਨੇ ਤਾਂ ਜਿਹੜਾ ਸੀਗਾ ਫੱਟੇ ਹੀ ਚੱਕ ਤੇ ਉਹਨਾਂ ਨੇ ਕਿਹਾ ਲੈ ਵੀ ਬੰਦੇ ਬਹੁਤ ਜ਼ਿਆਦਾ ਆ ਗਏ, ਆਪਾਂ ਤਾਂ ਗੱਲ ਹੀ ਨਹੀਂ ਕਿਸੇ ਦੀ ਸੁਣਨੀ, ਬਾਰਡਰ ਖੋਲ ਦੋ, ਆਪਾਂ ਕੋਲ ਬੰਦੇ ਨਹੀਂ ਹੈਗੇ, ਸਿੱਧੇ ਹੀ ਆ ਜਾਓ, ਕਹਾਣੀ ਵੀ ਨਹੀਂ ਕਿਸੇ ਦੀ ਸੁਣਨੀ, ਕੀ ਹੋਇਆ ਕਿੱਦਾਂ ਹੋਇਆ। ਮਤਲਬ ਚੀਜ਼ਾਂ ਇੱਕ ਪਾਸੇ ਤੋਂ ਲੈ ਕੇ 2016 ਤੋਂ ਜਿਹੜੀ ਮੀਟਰਿੰਗ ਸੀਗੀ ਟਰੰਪ ਸਰਕਾਰ ਨੇ ਜਿਹੜੀ ਚਲਾਈ ਸੀ, ਤਾਂ ਬਾਈਡਨ ਹੋਣੀ ਜਿਹੜਾ ਆਏ ਉਹਨਾਂ ਨੇ ਟੋਟਲੀ ਪੁੱਠੀ ਪੋਜੀਸ਼ਨ ਲੈ ਲਈ ਸੇਮ ਚੀਜ਼ ਕਰਕੇ ਕਿ ਤੁਹਾਡੀ ਗੱਲ ਸਹੀ ਆ, ਬੰਦੇ ਬਹੁਤ ਜ਼ਿਆਦਾ, ਆਪਾਂ ਤੁਹਾਡੀ ਗੱਲ ਸੁਣ ਨਹੀਂ ਸਕਦੇ, ਕਿਉਂਕਿ ਟਰੰਪ ਉਹਨਾਂ ਨੇ ਵੀ ਉਹੀ ਗੱਲ ਕਹੀ ਸੀ ਕਿ ਆਪਾਂ ਤੁਹਾਡੀ ਗੱਲ ਸੁਣ ਨਹੀਂ ਸਕਦੇ ਹੈਗੇ, ਤੁਸੀਂ ਜਾਓ ਇਸ ਦੇਸ਼ ਤੋਂ। ਉਹ ਕਹਿੰਦੇ ਆਪਾਂ ਤੁਹਾਡੇ ਨਾਲ ਐਗਰੀ ਕਰਦੇ ਹਾਂ, ਆਪਾਂ ਤੁਹਾਡੀ ਗੱਲ ਸੁਣ ਨਹੀਂ ਸਕਦੇ, ਪਰ ਆਪਾਂ ਤੁਹਾਨੂੰ ਜਾਣ ਲਈ ਨਹੀਂ ਕਹਿਣਾ, ਤੁਸੀਂ ਆਲਰੇਡੀ ਅਰਾਈਵ ਹੋ ਚੁੱਕੇ ਹੋ, ਤੁਸੀਂ ਆਓ ਇਸ ਦੇਸ਼ ਦੇ ਵਿੱਚ। ਉਹਨਾਂ ਨੇ ਦਰਵਾਜ਼ਾ ਜਿਹੜਾ ਸੀਗਾ ਫਾਟਕ ਪੂਰਾ ਹੀ ਚੱਕਦਾ। ਮਤਲਬ ਹੁਣ ਤੁਸੀਂ ਦੇਖੋ ਕਿ ਜਿਹੜਾ ਸੇਮ ਕਾਨੂੰਨ ਆ ਉਹਨੂੰ ਕਿੱਦਾਂ ਵਰਤਿਆ ਜਾ ਰਿਹਾ, ਇੱਕ ਪਾਸੇ ਉਹ ਕਹਿੰਦੇ ਵੀ ਆ ਜਾਓ, ਇੱਕ ਪਾਸੇ ਕਹਿੰਦੇ ਨਹੀਂ ਰੁਕ ਜਾਓ। ਹਾਂਜੀ, ਇਹਦਾ ਨੁਕਸਾਨ ਹੁਣ ਕਿਹਨੂੰ ਹੋਇਆ, ਇਹਦਾ ਦੇਖੋ ਫਾਇਦਾ ਪਹਿਲਾਂ ਕਿਹਨੂੰ ਹੋਇਆ, ਇਹਦਾ ਫਾਇਦਾ ਹੋ ਗਿਆ ਪੋਲੇ ਡਾਇਰੈਕਟ ਫਲਾਈਟ ਵਾਲਿਆਂ ਨੂੰ, ਠੀਕ ਆ, ਜਿਹੜਾ ਨੇ ਪੁਰਾਣੇ ਬੰਦਿਆਂ ਦਾ ਸਾਰਾ ਕੰਮ ਜਿਹੜਾ ਖਰਾਬ ਕਰਤਾ। ਇਹਦਾ ਨੁਕਸਾਨ ਕਿਹਨੂੰ ਹੋਇਆ, ਜਿਹੜੇ ਪੁਰਾਣੇ ਬੰਦੇ ਸਿਸਟਮ ਦੇ ਵਿੱਚ ਸੀਗੇ, ਡੌਂਕੀ ਸ਼ੌਂਕੀ ਲਾ ਕੇ ਪ੍ਰੋਪਰ ਪ੍ਰੋਸੈਸ ਪ੍ਰਸੂਸਨਾ ਕਹਾਣੀ ਘੂਣੀ ਜਿਹੜੀ ਆਪਣੀ ਕਰਕੇ ਪੂਰੇ ਸਿਸਟਮ ਦੇ ਨਾਲ ਆਏ ਸੀ, ਸਿਸਟਮ ਦੇ ਨਾਲ ਚੱਲਦੇ ਸੀਗੇ। ਹੁਣ ਇੱਕ ਇਨਫਲੈਕਸ ਬਹੁਤ ਵੱਡਾ ਆ ਗਿਆ ਉਹਦਾ, ਹਰੇਕ ਇੰਡਸਟਰੀ ਭਾਵੇਂ ਟਰੱਕਿੰਗ ਆ ਭਾਵੇਂ ਕੁਛ ਵੀ ਆ, ਹਰੇਕ ਚੀਜ਼ ਤੇ ਜਿਹੜਾ ਫਰਕ ਜਿਹੜਾ ਪਿਆ ਹੈਗਾ। ਹੁਣ ਫਾਸਟ ਫਾਰਵਰਡ ਤੁਸੀਂ ਆਪ ਇਹਦੇ ਵਿੱਚ ਫੈਸਲਾ ਕਰੋ, ਕਿਉਂਕਿ ਜਿੱਦਾਂ ਹੁਣ ਅਮਰੀਕਨ ਸਿਟੀਜ਼ਨ ਨੇ ਫੈਸਲਾ ਕਰਨਾ ਹੁੰਦਾ ਕਿਹੜੀ ਚੀਜ਼ ਸਹੀ ਆ, ਕਿਹੜੀ ਚੀਜ਼ ਗਲਤ ਆ, ਕਿਹੜੀ ਚੀਜ਼ ਟੂ ਲਿਟਲ ਆ, ਕਿਹੜੀ ਚੀਜ਼ ਟੂ ਮੱਚ ਜਿਹੜੀ ਹੈਗੀ ਆ। ਐਂਡ ਆਫ ਦਾ ਡੇ ਕੀ ਹੁੰਦਾ ਕਿ ਇੱਕ ਦੇਸ਼ ਦੇ ਵਿੱਚ ਇੱਕ ਜਿਹੜਾ ਢਾਂਚਾ ਹੁੰਦਾ ਉਹਦੇ ਵਿੱਚ ਲਿਮਿਟਿਡ ਰਿਸੋਰਸਿਸ ਜਿਹੜੇ ਹੁੰਦੇ ਆ, ਤੇ ਉਹ ਜਿਹੜੀ ਹੁਣ ਚੀਜ਼ ਸੀਗੀ ਸਾਰੀ ਹਰੇਕ ਪਾਸੋਂ ਜਿਹੜਾ ਸੀਗਾ ਪੂਰੀ ਜਿਹੜੀ ਸਟ੍ਰੈਚ ਹੋ ਗਈ। ਐਂਡ ਆਫ ਦਾ ਡੇ ਕਿਸੇ ਨੂੰ ਪਤਾ ਨਹੀਂ ਸੀਗਾ, ਫਿਰ ਇਹ ਬੰਦਾ ਦੁਬਾਰਾ ਜਿੱਤ ਗਿਆ। ਪਹਿਲੀਆਂ ਪਾਲਿਸੀਆਂ ਵੀ ਐਂਡ ਦੀਆਂ ਸੀਗੀਆਂ ਮੀਟਰਿੰਗ ਵਾਲੀਆਂ ਸਾਰੀਆਂ, ਇਹ ਵਾਪਸ ਬੜਾ ਪ੍ਰੀਪੇਅਰਡ ਹੋ ਕੇ ਆਏ। ਉਹਦੇ ਨਾਲ ਕੀ ਹੋਇਆ ਕਿ ਜਿਹੜੀ ਸੁਪਰੀਮ ਕੋਰਟ ਵੀ ਸੀਗੀ ਉਹ ਹੁਣ ਇਸ ਵੇਲੇ ਹੋ ਗਈ ਕੰਜ਼ਰਵੇਟਿਵ। ਜਦੋਂ ਸੁਪਰੀਮ ਕੋਰਟ ਕੰਜ਼ਰਵੇਟਿਵ ਹੁੰਦੀ ਹੈ ਉਹ ਫੈਸਲੇ ਇਦਾਂ ਦੇ ਦਿੰਦੀ ਹੈ, ਉਹਨਾਂ ਨੇ ਇਮੀਗ੍ਰੇਸ਼ਨ ਦਾ ਛੱਡੋ, ਉਹਨਾਂ ਨੇ ਜਿਹੜੇ ਇਹਨਾਂ ਦੇ ਵੂਮਨ ਰਾਈਟ ਦੇ ਹੈਗੇ ਰੋ ਵੀ ਵੇਡ ਵਗੈਰਾ ਅਬੋਰਸ਼ਨ ਨੂੰ ਲੈ ਕੇ ਜਿਹੜੇ ਹੈਗੇ 40 ਸਾਲ ਪੁਰਾਣੇ, ਜਿਹੜੇ ਜਦੋਂ ਇਹਨਾਂ ਦਾ ਮੌਕਾ ਲੱਗਾ ਇਹਨਾਂ ਨੇ 40 ਸਾਲ ਪੁਰਾਣੇ ਜਿਹੜੇ ਕੇਸ ਸੀਗੇ ਉਹ ਰਿਵਰਸ ਕਰਤੇ ਆ। ਸੇਮ ਇਮੀਗ੍ਰੇਸ਼ਨ ਵਾਲਾ, ਇਹਨੂੰ ਦੁਬਾਰਾ 40 ਸਾਲ ਹੋਰ ਲੱਗਣੇ ਹੈਗੇ ਇਹਨੂੰ ਵਾਪਸ ਉੱਥੇ ਜਾਣ ਚੋਂ ਵੀ ਤਾਂ ਹੋਣਾ ਜੇ ਦੁਬਾਰਾ ਲਿਬਰਲ ਜੱਜ ਜਿਹੜੇ ਆਉਗੇ। ਤੁਸੀਂ ਹੁਣ ਦੇਖੋਗੇ ਕਿ ਹਰੇਕ ਕੇਸ ਦੇ ਵਿੱਚ ਆਲਮੋਸਟ 6-3 ਦੇ ਨਾਲ ਜਿਹੜਾ ਸੀਗਾ ਫੈਸਲੇ ਜਿਹੜੇ ਹੋ ਰਹੇ ਆ, ਠੀਕ ਆ। ਹੁਣ ਬੰਦਾ ਜਿਹੜਾ ਕਹਿੰਦਾ ਮੈਨੂੰ ਕੀ ਫਰਕ ਪੈਂਦਾ ਕਿਹੜਾ ਜੱਜ ਇਲੈਕਟ ਹੋਇਆ, ਇਹ ਫਰਕ ਸਿਰਫ ਤੁਹਾਨੂੰ ਨਹੀਂ, ਇਹ ਫਰਕ ਜਿਹੜੇ ਸੀਗੇ 40 ਸਾਲ ਜਿਹੜੇ ਅੱਗੇ ਆਉਣ ਵਾਲੇ ਲੋਕਾਂ ਦੀ ਹਰੇਕ ਜਿਹੜੇ ਐਸਪੈਕਟ ਹੈਗੇ, ਵੂਮਨ ਰਾਈਟਸ ਕੀ ਹੋਣੇ ਆ, LGBTQ ਰਾਈਟਸ ਕੀ ਹੋਣੇ ਆ, ਇਕੁਐਲਿਟੀ ਡਿਵਰਸਿਟੀ ਜਿਹੜੇ ਸਾਰੇ ਰਾਈਟਸ ਤੇ ਜਿਹੜਾ ਫਰਕ ਪੈਂਦਾ। ਬਾਕੀ ਇੱਕ ਵਿਚਾਰ ਇਹ ਵੀ ਹੋ ਸਕਦਾ ਮੈਨੂੰ ਕੀ ਲੈਣਾ ਦੇਣਾ, ਮੈਂ ਤਾਂ ਪੈਸੇ ਧੇਲੇ ਕਮਾਣੇ ਆ, ਛੋਟੀ ਜਿਹੀ ਜ਼ਿੰਦਗੀ ਆ, ਮੌਜ ਕਰੋ, ਚਿੱਲ ਕਰੋ, ਇਦਾਂ ਕਰੋ। ਤੁਹਾਨੂੰ ਪਤਾ ਹੀ ਆ ਕਈ ਤਰ੍ਹਾਂ ਦੇ ਇਨਫਲੂਐਂਸਰ ਤੁਹਾਨੂੰ ਲੱਭ ਜਾਣੇ ਆ ਹਰ ਇੱਕ ਤਰ੍ਹਾਂ ਦਾ। ਪਰ ਇਹ ਆ ਕਿ ਜਿਹੜੀ ਪੋਲਿਟਿਕਸ ਜਿਹੜੀ ਹੁੰਦੀ ਆ ਤੁਸੀਂ ਇੱਕ ਦੇਖੋਗੇ ਕਿ ਇਹ ਵੀ ਕੋਈ ਅਲੱਗ ਚੀਜ਼ ਨਹੀਂ ਹੈਗੀ, ਇਹ ਵੀ ਬੰਦੇ ਦੇ ਨਾਲੋਂ ਨਾਲ ਹੀ ਜਿਹੜੀ ਚੱਲਦੀ ਆ। ਆਪਾਂ ਵੀ ਜਦੋਂ ਛੋਟੇ ਸੀਗੇ ਇਸੇ ਹਿਸਾਬ ਨਾਲ ਸੋਚਦੇ ਸੀਗੇ, ਪਰ ਹੁਣ ਜਦੋਂ ਆਹ ਚੀਜ਼ਾਂ ਜਿਹੜੀਆਂ ਪੜ੍ਹੀ ਦੀਆਂ ਕਿ ਯਾਰ ਅਮਰੀਕਾ 'ਚ ਵੀ ਇਦਾਂ ਹੋ ਜਾਂਦਾ, ਇਹ ਹੁਣ ਸੁਪਰੀਮ ਕੋਰਟ ਦੇ ਫੈਸਲੇ ਇਦਾਂ ਨਹੀਂ ਹੈਗਾ ਕਿ ਕੱਲ ਨੂੰ ਆ ਕੇ ਇਹ ਚੇਂਜ ਹੋ ਜਾਣੇ ਆ। ਸੁਪਰੀਮ ਕੋਰਟ ਵਾਰ-ਵਾਰ ਇੱਕ ਚੀਜ਼ ਤੇ ਨਹੀਂ ਸੁਣਦੀ, ਉਹਨਾਂ ਨੇ ਫੈਸਲੇ ਜਿਹੜੇ ਇਹ ਦੇ ਦਿੱਤੇ। ਹੁਣ ਜਿਹੜਾ 9th ਸਰਕਟ ਸੀਗਾ ਉਹਨਾਂ ਨੇ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਤੇ ਰਿਲਾਈ ਕੀਤਾ। ਉਹ ਕਹਿੰਦੇ ਕਿ ਜਿਹੜਾ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਆ, ਜਦੋਂ ਇੱਕ ਕਾਨੂੰਨ ਜਿਹੜਾ ਬਣਦਾ ਹੈਗਾ ਉਦੋਂ ਜਿਹੜੀ ਵੀ ਏਜੰਸੀ ਹੁੰਦੀ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ, ਉਹਨਾਂ ਨੂੰ ਉਹ ਐਕਸ਼ਨ ਜਿਹੜਾ ਲੈਣਾ ਪੈਂਦਾ, ਉਹ ਤੋਂ ਭੱਜ ਨਹੀਂ ਸਕਦੇ ਹੈਗੇ। ਉਹ ਕਹਿੰਦੇ ਕਿ ਇਹ APA ਦੀ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੀ ਇੱਕ ਵਾਇਓਲੇਸ਼ਨ ਸੀਗੀ ਜਿਹੜੀ ਕਿ CBP ਲੋਕਾਂ ਨੂੰ ਵਾਪਸ ਜਿਹੜਾ ਮੋੜ ਰਹੀ ਹੈ। ਹੁਣ ਸੁਪਰੀਮ ਕੋਰਟ ਦੇ ਮੂਹਰੇ ਜਦੋਂ ਇਹ ਕੇਸ ਚਲਾ ਗਿਆ, ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਐਡਾ ਬ੍ਰੌਡ ਕੁਐਸਚਨ ਨਹੀਂ ਹੈਗਾ ਜਿੰਨਾ 9th ਸਰਕਟ ਇਹਨੂੰ ਸਮਝ ਰਿਹਾ ਹੈਗਾ। ਉਹਨਾਂ ਨੇ ਐਮਫੈਸਿਸ ਕੀਤਾ ਕਿ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ ਆਪਾਂ ਮੋਰੈਲਿਟੀ ਤੇ ਨਹੀਂ ਜਾਣਾ ਹੈਗਾ, ਆਪਾਂ ਇਹ ਨਹੀਂ ਦੇਖਣਾ ਕਿ ਬਾਹਰ ਕਿੰਨੇ ਰੇਪ ਹੋਇਆ, ਕਿੰਨੀ ਕਿਡਨੈਪਿੰਗ ਹੋਈ ਆ। ਉਹ ਕਹਿੰਦੇ ਉਹ ਮੁੱਦਾ ਇਸ ਕੋਰਟ ਦੇ ਮੂਹਰੇ ਨਹੀਂ ਹੈਗਾ। ਉਹਨਾਂ ਨੇ ਕੇਸ ਨੂੰ ਨੈਰੋ ਕਰਤਾ। ਸੁਪਰੀਮ ਕੋਰਟ ਕਹਿੰਦੇ ਹੈਗੇ ਕਿ ਆਪਾਂ ਇਹ ਨਹੀਂ ਵੇਖਣਾ ਹੈਗਾ ਕਿ ਮੀਟਰਿੰਗ ਇੱਕ ਚੰਗੀ ਪਾਲਿਸੀ ਹੈ ਜਾਂ ਮਾੜੀ ਪਾਲਿਸੀ ਹੈਗੀ ਆ। ਆਪਾਂ ਉਹ ਜਿਹੜੇ ਸੀਗੇ ਉਹ ਇਮੋਸ਼ਨਸ ਦੇ ਵਿੱਚ ਨਹੀਂ ਆਪਾਂ ਜਾਣਾ ਹੈਗਾ। ਕੋਰਟ ਕਹਿੰਦਾ ਕਿ ਆਪਾਂ ਇਹ ਵੀ ਨਹੀਂ ਵੇਖਣਾ ਹੈਗਾ ਕਿ
ਅਸਾਲਮ ਵਾਲਿਆਂ ਨੂੰ ਆਪਾਂ ਐਡਮਿਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹੈਗਾ। ਉਹ ਕਹਿੰਦੇ ਐਡੀ ਦੂਰ ਆਪਾਂ ਜਿਹੜਾ ਜਾਣਾ ਹੀ ਨਹੀਂ ਹੈਗਾ, ਨਾ ਹੀ ਆਪਾਂ ਇਹ ਦੇਖਣਾ ਹੈਗਾ ਕਿ ਇਹ ਕਨਸਟੀਟਿਊਸ਼ਨਲ ਵਾਇਲੇਸ਼ਨ ਹੈਗੀ ਆ, ਹਿਊਮੈਨਿਟੇਰੀਅਨ ਇਨਸਾਨੀਅਤ ਦੇ ਤੌਰ ਤੇ ਸਾਨੂੰ ਇਹਨਾਂ ਨੂੰ ਅੰਦਰ ਆਉਣ ਦੇਣਾ ਚਾਹੀਦਾ ਜਾਂ ਨਹੀਂ ਆਉਣ ਦੇਣਾ ਚਾਹੀਦਾ। ਉਹ ਕਹਿੰਦੇ ਕਿ ਉਹ ਸੁਪਰੀਮ ਕੋਰਟ ਕਹਿੰਦਾ ਕਿ ਇਹ ਸਾਰੇ ਮੁੱਦੇ ਜਿਹੜੇ ਹੈਗੇ ਇਹ ਮੁੱਦੇ ਨਹੀਂ ਹੈਗੇ। ਜਿਹੜੇ ਜੱਜ ਲੀਟੋ ਸੀਗੇ ਉਹਨਾਂ ਨੇ ਕਿਹਾ ਕਿ ਸਿਰਫ ਤੇ ਸਿਰਫ ਇੱਕੋ ਹੀ ਮੁੱਦਾ ਆ ਗਿਆ। ਕਾਂਗਰਸ ਕੀ ਕਹਿੰਦੀ ਸੀ ਕਿ ਬੰਦਾ ਅਰਾਈਵ ਕਦੋਂ ਹੁੰਦਾ ਤੇ ਕਦੋਂ ਨਹੀਂ ਹੁੰਦਾ ਹੈਗਾ, ਸਿਰਫ ਉਹ ਮੁੱਦਾ ਹੈਗਾ। ਬਾਕੀ ਆਪਾਂ ਕੋਈ ਚੀਜ਼ ਕਿਡਨੈਪਿੰਗ ਨੂਪਿੰਗ ਅਸਾਈਲਮ ਨਹੀਂ ਅਸਾਈਲਮ ਅਗਲੀਆਂ ਪਿਛਲੀਆਂ ਗੇਟ ਬੰਦ ਹੋ ਗਿਆ ਖੁੱਲ ਗਿਆ, ਆਪਾਂ ਕੋਈ ਵੀ ਚੀਜ਼ ਨਹੀਂ ਦੇਖਣੀ ਹੈਗੀ। ਹੁਣ ਜਿਹੜਾ ਮੈਜੋਰਟੀ ਸੀਗਾ ਉਹ ਕਹਿੰਦਾ ਕਿ ਆਰਡੀਨਰੀ ਮੀਨਿੰਗ ਕੀ ਹੋਣਾ ਚਾਹੀਦਾ, ਆਪਾਂ ਉੱਤੇ ਰਿਲਾਈ ਕਰਨਾ। ਇਹਦੇ ਵਿੱਚ ਵੀ 6 ਜੱਜ ਜਿੱਦਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜਾ ਸੀਗਾ ਸਰਕਾਰ ਦੇ ਫੇਵਰ ਦੇ ਵਿੱਚ ਜਿਹੜਾ ਫੈਸਲਾ ਲਿਆ। ਉਹ ਕਹਿੰਦੇ ਜਿਹੜਾ ਅਰਾਈਵ ਦਾ ਮਤਲਬ ਇਹ ਹੁੰਦਾ ਹੈਗਾ ਕਿ ਜਦੋਂ ਬੰਦਾ ਇੱਕ ਟਿਕਾਣੇ ਤੇ ਪਹੁੰਚ ਜਾਂਦਾ ਹੈਗਾ। ਅੱਛਾ, ਸੋ ਟਿਕਾਣਾ ਮਤਲਬ ਵੀ ਕਿਸੇ ਦੇ ਘਰ ਜਾਂ ਕੋਈ ਏਦਾਂ ਜਾਂ ਕਿੱਥੇ, ਮਤਲਬ ਜਿੱਦਾਂ ਨੀਸ਼ ਚਾਵੇਸ ਵਾਲੇ ਕੇਸ ਦੇ ਵਿੱਚ ਇੱਕ ਅਕਸ਼ਰ ਸੀਗਾ ਨੋਟਿਸ ਟੂ ਅਪੀਅਰ, ਕਿ ਮਤਲਬ ਉਹਦਾ ਮਤਲਬ ਇਹ ਨਹੀਂ ਸੀਗਾ ਕਿ ਕਾਂਗਰਸ ਨੇ ਕਿਹਾ ਕਿ ਤੁਸੀਂ 10 ਨੋਟਿਸ ਭੇਜ ਕੇ ਇਹਨੂੰ ਡਿਫੈਕਟ ਨੂੰ ਕਿਉਰ ਕਰ ਲਓ। ਉਹਦਾ ਮਤਲਬ ਸੀਗਾ ਕਿ ਇੱਕ ਨੋਟਿਸ ਦੇ ਨਾਲ। ਸੋ ਇਹਦੇ ਵਿੱਚ ਜਿਹੜਾ ਵਰਡ ਆ ਗਿਆ ਇਨ, ਅਰਾਈਵ ਇਨ ਦਾ ਯੂਨਾਈਟਿਡ ਸਟੇਟਸ, ਉਹ ਸਾਰੀ ਜਿਹੜੀ ਬਹਿਸ ਇਹਨਾਂ ਦੀ ਹੋਣੀ ਆ ਉਹ ਅਰਾਈਵ ਇਨ ਦੇ ਵਿੱਚ ਜਿਹੜੀ ਬਹਿਸ ਹੋਣੀ ਆ ਕਿ ਇਨ ਦਾ ਮਤਲਬ ਕੀ ਹੈਗਾ ਜੀ। ਜੱਜ ਸਾਹਿਬ ਕਹਿੰਦੇ ਹੈਗੇ ਕਿ ਕਾਂਗਰਸ ਨੇ ਇਹ ਨਹੀਂ ਕਿਹਾ ਹੈਗਾ ਅਰਾਈਵ ਐਟ ਦਾ ਬਾਰਡਰ, ਕਾਂਗਰਸ ਨੇ ਕਿਹਾ ਹੈਗਾ ਅਰਾਈਵ ਇਨ ਦਾ ਯੂਨਾਈਟਿਡ ਸਟੇਟਸ। ਕਾਂਗਰਸ ਨੇ ਇਹ ਨਹੀਂ ਕਿਹਾ ਹੈਗਾ ਅਰਾਈਵ ਐਟ ਦਾ ਪੋਰਟ ਆਫ ਐਂਟਰੀ, ਕਾਂਗਰਸ ਨੇ ਕਿਹਾ ਹੈਗਾ ਅਰਾਈਵ ਇਨ ਦਾ ਯੂਨਾਈਟਿਡ ਸਟੇਟਸ। ਕਾਂਗਰਸ ਨੇ ਇਹ ਨਹੀਂ ਕਿਹਾ ਹੈਗਾ ਅਰਾਈਵ ਨੀਅਰ ਦਾ ਯੂਨਾਈਟਿਡ ਸਟੇਟਸ, ਕਾਂਗਰਸ ਨੇ ਕਿਹਾ ਹੈਗਾ ਅਰਾਈਵ ਇਨ ਦਾ ਯੂਨਾਈਟਿਡ ਸਟੇਟਸ। ਸੋ ਉਹ ਕਹਿੰਦੇ ਹੈਗੇ ਕਿ ਜੇ ਕਾਂਗਰਸ ਕੋਈ ਹੋਰ ਚੀਜ਼ ਕਹਿੰਦੀ ਹੁੰਦੀ ਉਹਨਾਂ ਨੇ ਵਰਡ ਯੂਜ਼ ਕਰਨਾ ਸੀਗਾ ਅਰਾਈਵ ਐਟ ਦਾ ਬਾਰਡਰ, ਨੀਅਰ ਦਾ ਬਾਰਡਰ, ਹੈ ਨਾ। ਤੇ ਇਹਨਾਂ ਦਾ ਮਤਲਬ ਹੈਗਾ ਕਿ ਬੰਦਾ ਕਾਮਨ ਸੈਂਸ ਦੇ ਵਿੱਚ ਕੰਟਰੀ ਦੇ ਅੰਦਰ ਜਿਹੜਾ ਹੋਣਾ ਚਾਹੀਦਾ ਹੈਗਾ। ਤੇ ਹੁਣ ਜਿਹੜਾ ਬ੍ਰਾਈਟ ਲਾਈਨ ਰੂਲ ਉਹਨਾਂ ਨੇ ਇੱਕ ਅਨਾਉਂਸ ਜਿਹੜਾ ਕਰਤਾ, ਉਹ ਕੀ ਕਹਿੰਦੇ ਆ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਉਹਨਾਂ ਨੇ ਕੋਰਟ ਨੇ ਦੱਸੀ ਹੈਗੀ, ਉਹ ਕਹਿੰਦੇ ਕਿ ਜਦੋਂ ਇੱਕ ਬੰਦਾ ਮੈਕਸੀਕੋ ਤੇ ਖੜਾ ਹੈਗਾ, ਮੈਕਸੀਕੋ ਦੀ ਧਰਤੀ ਤੇ ਖੜਾ ਹੈਗਾ, ਅਮਰੀਕਾ ਦੇ ਵਿੱਚ ਉਹਨੇ ਪੈਰ ਨਹੀਂ ਪੁੱਟਿਆ ਹੈਗਾ, ਅਜੇ ਪੈਰ ਜਿਹੜਾ ਪੁੱਟਣ ਲੱਗਾ ਹੈਗਾ ਤੇ ਉਹ ਫਿਜ਼ੀਕਲੀ ਯੂਐਸ ਦੇ ਵਿੱਚ ਨਹੀਂ ਹੈਗਾ, ਉਹ ਫਿਜ਼ੀਕਲੀ ਉੱਥੇ ਹੈਗਾ, ਭਾਵੇਂ ਉਹ 1 ਸੈਂਟੀਮੀਟਰ ਦੂਰ ਵੀ ਹੈਗਾ, ਉਹ ਜਿਹੜੇ ਅਮਰੀਕਾ ਦੇ ਵਿੱਚ ਐਂਟਰ ਜਿਹੜਾ ਨਹੀਂ ਕੀਤਾ ਹੈਗਾ। ਤੇ ਉਹਨਾਂ ਨੇ 9th ਸਰਕਟ ਦੀ ਜਿਹੜੀ ਇੰਟਰਪ੍ਰੀਟੇਸ਼ਨ ਸੀਗੀ ਉਹ ਰਿਜੈਕਟ ਕਰਤੀ। ਹੁਣ ਜਿਹੜਾ 9th ਸਰਕਟ ਨੇ ਇੱਕ ਬੜੀ ਵਧੀਆ ਆਰਗੂਮੈਂਟ ਪੇਸ਼ ਕੀਤੀ ਸੀਗੀ, ਉਹ ਕਹਿੰਦੇ ਕਿ ਜਿਹੜਾ ਅਰਾਈਵਲ ਵੀ ਯੂਜ਼ ਕੀਤਾ ਹੈਗਾ, ਜਿਹੜਾ ਕਾਂਗਰਸ ਨੇ ਲੈਂਗੁਏਜ ਬਣਾਈ ਆ, ਫਿਜ਼ੀਕਲੀ ਪ੍ਰੈਜ਼ੈਂਟ ਇਨ ਯੂਨਾਈਟਿਡ ਸਟੇਟਸ, ਦੋ ਚੀਜ਼ਾਂ ਜਿਹੜੀਆਂ ਯੂਜ਼ ਕੀਤੀਆਂ ਹੈਗੀਆਂ। 9th ਸਰਕਟ ਕਹਿੰਦਾ ਕਿ ਜੇ ਕਾਂਗਰਸ ਨੇ ਦੋਨਾਂ ਦਾ ਮਤਲਬ ਸੇਮ ਹੀ ਹੁੰਦਾ ਤਾਂ ਕਾਂਗਰਸ ਨੇ ਇਦਾਂ ਦੀ ਅਲੱਗ-ਅਲੱਗ ਟਰਮੀਨੋਲੋਜੀ ਜਿਹੜੀ ਯੂਜ਼ ਨਹੀਂ ਕਰਨੀ ਸੀਗੀ। ਠੀਕ ਹੈ। ਫੋਰ ਐਗਜ਼ਾਮਪਲ ਉਹ ਕਹਿੰਦਾ ਕਿ ਇੱਕ ਬੰਦਾ ਜਿਹੜਾ ਰੀਓ ਗ੍ਰਾਂਡੇ ਰਿਵਰ ਜਿਹੜਾ ਹੈਗਾ, ਜਦੋਂ ਟੈਕਸਸ ਵੱਲੋਂ ਬੰਦਾ ਜਿਹੜਾ ਹੁਣ ਆ ਕੇ ਰਹਿ ਰਿਹਾ, ਜਿਹੜਾ ਆਲਰੇਡੀ ਰਹਿ ਰਿਹਾ ਹੈਗਾ, ਉਹ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ ਅਮਰੀਕਾ ਦੇ ਵਿੱਚ, ਪਰ ਅਜੇ ਤੱਕ ਅਰਾਈਵ, ਉਹ ਹੁਣ ਇਸ ਵੇਲੇ ਅਰਾਈਵਿੰਗ ਨਹੀਂ ਹੈਗਾ, ਉਹ ਮਤਲਬ ਆਲਰੇਡੀ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ, ਕਿ ਮਤਲਬ ਆਲਰੇਡੀ ਅਮਰੀਕਾ ਦੇ ਵਿੱਚ ਆ ਚੁੱਕਾ। ਜਿਹੜਾ ਬੰਦਾ ਆਲਰੇਡੀ ਅਮਰੀਕਾ ਦੇ ਵਿੱਚ ਆ ਚੁੱਕਿਆ ਉਹਨੂੰ ਆਲਰੇਡੀ ਅਸਾਈਲਮ ਜਿਹੜੀ ਮਿਲਣੀ ਚਾਹੀਦੀ ਹੈ। ਤੇ ਦੂਜੀ ਜਿਹੜੀ ਗੱਲ ਉਹਨਾਂ ਨੇ ਕੀਤੀ ਕਿ ਇੱਕ ਜੇ ਬੰਦਾ ਪੋਰਟ ਆਫ ਐਂਟਰੀ ਤੇ ਗਿਆ ਜੇ ਟੈਕਸਸ ਤੇ ਉਹ ਕਹਿੰਦਾ ਕਿ ਮੈਂ ਅਮਰੀਕਾ ਦੇ ਵਿੱਚ ਆ ਕੇ ਅਸਾਈਲਮ ਮੰਗਦਾ ਹੈਗਾ, ਉਹਨੂੰ ਆਪਾਂ ਕਹਿੰਦੇ ਹੈਗਾ ਇਹ ਅਰਾਈਵਿੰਗ ਇਨ ਦੀ ਯੂਨਾਈਟਿਡ ਸਟੇਟਸ। ਠੀਕ ਹੈ। ਸੋ ਜਿਹੜਾ 9th ਸਰਕਟ ਕੀ ਕਹਿੰਦਾ ਹੈਗਾ ਕਿ ਉਹ ਕਹਿੰਦਾ ਕਿ ਤੁਹਾਨੂੰ ਇਹਨੂੰ ਵੇਖਣ ਦਾ ਨਜ਼ਰੀਆ ਇਹ ਹੋਣਾ ਚਾਹੀਦਾ ਕਿ ਜਿਹੜੀ ਕਾਂਗਰਸ ਹੈਗੀ ਆ ਉਹਨੇ ਦੋ ਚੀਜ਼ਾਂ ਅਲੱਗ-ਅਲੱਗ ਬਣਾਈਆਂ ਸੀਗੀਆਂ। ਉਹਨੇ ਕਿਹਾ ਕਿ ਜਿਹੜਾ ਬੰਦਾ ਆਲਰੇਡੀ ਅਮਰੀਕਾ 'ਚ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ, ਜਿਹੜਾ ਆ ਗਿਆ ਟੈਕਸਸ 'ਚ ਆਲਰੇਡੀ ਰਹਿ ਰਿਹਾ ਹੈਗਾ, ਉਹ ਅਸਾਈਲਮ ਕਰ ਸਕਦਾ। ਤੇ ਦੂਜੀ ਚੀਜ਼ ਇਹ ਹੈਗੀ ਕਿ ਜਿਹੜਾ ਬੰਦਾ ਬਾਰਡਰ ਤੇ ਪਹੁੰਚ ਗਿਆ, ਅਰਾਈਵਿੰਗ ਇਨ ਦਾ ਯੂਨਾਈਟਿਡ ਸਟੇਟਸ, ਕਿ ਉਹ ਆ ਕੇ ਕਹਿ ਰਿਹਾ ਕਿ ਬਈ ਮੈਂ ਆ ਗਿਆ, ਮੈਨੂੰ ਅਸਾਈਲਮ ਦਿੱਤਾ ਜਾਵੇ। ਸੋ ਕਿਉਂਕਿ ਕਾਂਗਰਸ ਨੇ ਦੋ ਅਲੱਗ-ਅਲੱਗ ਐਗਜ਼ਾਮਪਲਾਂ ਵਰਤੀਆਂ ਹੈਗੀਆਂ ਤੇ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਬਾਰਡਰ ਤੇ ਆ ਰਹੇ ਆ, ਕਾਂਗਰਸ ਉਹਨਾਂ ਨੂੰ ਅਸਾਈਲਮ ਜਿਹੜਾ ਦੇਣਾ ਚਾਹੁੰਦੀ ਸੀਗੀ। ਜਿਹੜੇ ਜੱਜ ਲੀਟੋ ਸੀਗਾ ਉਹਨਾਂ ਨੇ ਕਿਹਾ ਕਿ ਨਹੀਂ, ਏਦਾਂ ਦੀ ਕੋਈ ਚੀਜ਼ ਵੀ ਨਹੀਂ ਹੈਗੀ। ਜਿਹੜਾ ਬੰਦਾ ਅਜੇ ਮੈਕਸੀਕੋ ਦੇ ਵਿੱਚ ਹੀ ਖੜਾ ਹੈਗਾ, ਉਹ ਅਜੇ ਅਸਾਈਲਮ ਦੀ ਮੰਗ ਕਰਨਾ ਚਾਹੁੰਦਾ ਹੈਗਾ, ਪਰ ਜਿਹੜੀ ਸਰਕਾਰ ਹੈਗੀ ਆ ਉਹਦੀ ਕੋਈ ਓਬਲੀਗੇਸ਼ਨ ਨਹੀਂ ਬਣਦੀ ਹੈਗੀ, ਕਿਉਂਕਿ ਲਾਅ ਟ੍ਰਿਗਰ ਨਹੀਂ ਹੁੰਦੇ, ਉਹ ਅਜੇ ਐਡਮਿਟ ਜਿਹੜਾ ਨਹੀਂ ਹੋਇਆ। ਕੋਈ ਵੀ ਏਦਾਂ ਦੀ ਸਟੈਚੂਟਰੀ ਡਿਊਟੀ ਜਿਹੜੀ ਹੈਗੀ ਉਹ ਅਜੇ ਅਰਾਈਜ਼ ਹੀ ਨਹੀਂ ਹੁੰਦੀ। ਤੇ ਉਹਦੇ ਕਰਕੇ ਜਿਹੜਾ ਤੁਸੀਂ ਕਹਿੰਦੇ ਆ ਕਿ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੀ ਵਾਇਲੇਸ਼ਨ ਜਿਹੜੀ ਹੋਈ ਆ, ਏਦਾਂ ਦੀ ਕੋਈ ਵਾਇਲੇਸ਼ਨ ਨਹੀਂ ਹੋਈ, ਕਿਉਂਕਿ ਜਿਹੜਾ ਮੈਕਸੀਕੋ ਦੇ ਵਿੱਚ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਨਹੀਂ ਲੱਗਦਾ। ਉਹ ਜਦੋਂ ਤੁਸੀਂ ਅਮਰੀਕਾ ਵਾਲੀ ਸਾਈਡ ਆ ਜਾਂਦੇ ਆ, ਇੱਕ ਵਾਰੀ ਬਾਰਡਰ ਕ੍ਰਾਸ ਜਿਹੜੇ ਕਰ ਲੈਂਦੇ ਆ, ਉਹਦੇ ਵਿੱਚ ਜਿਹੜਾ ਫੇਰ ਉਹਨਾਂ ਦੀ ਓਬਲੀਗੇਸ਼ਨ ਜਿਹੜੀ ਟ੍ਰਿਗਰ ਹੁੰਦੀ ਆ। ਸੋ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਸਰਕਾਰ ਆਊਗੀ
ਉਹ ਜਿਹੜਾ ਸੀਗਾ ਬਾਰਡਰ ਤੇ ਜਦੋਂ ਬੰਦਾ ਆ ਕੇ ਅਸਾਈਲਮ ਮੰਗੂਗਾ ਤਾਂ ਉਹਨੂੰ ਉਹ ਕੀ ਸਾਡੇ ਕੋਲ ਲਿਮਿਟ ਨਹੀਂ ਹੈਗੀ ਉਹਦੇ ਬੇਸ ਤੇ ਉਹ ਮਨਾ ਕਰ ਸਕਦੇ ਆ। ਸੋ ਇਹਦਾ ਜਿਹੜਾ ਹੁਣ ਪ੍ਰੈਕਟੀਕਲ ਕਨਸੀਕੁਐਂਸ ਇਹੀ ਹੋਣਾ ਕਿ ਜਿਹੜੀ ਸਖਤ ਸਰਕਾਰਾਂ ਜਿਹੜੀਆਂ ਰਿਪਬਲਿਕਨ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਨੂੰ ਕਹੋਗੇ ਕਿ ਤੁਸੀਂ ਅਸਾਈਲਮ ਨਹੀਂ ਮੰਗ ਸਕਦੇ, ਤੁਸੀਂ ਵਾਪਸ ਜਾਓ, ਉਹਨਾਂ ਨੂੰ ਉਹ ਵਾਪਸ ਮੋੜ ਸਕਦੇ ਆ। ਜਦੋਂ ਡੈਮੋਕ੍ਰੇਟ ਆਊਗੇ ਉਹ ਕਹੋਗੇ ਕਿ ਨਹੀਂ ਤੁਸੀਂ ਆ ਸਕਦੇ ਆ, ਆਪਾਂ ਤੁਹਾਡੀ ਇੰਟਰਵਿਊ ਲਵਾਂਗੇ ਤੇ ਤੁਸੀਂ ਅਸਾਈਲਮ ਜਿਹੜਾ ਅਪਲਾਈ ਕਰ ਸਕਦੇ ਆ। ਬਾਕੀ ਇਹਦੇ ਵਿੱਚ ਹੋਰ ਵੀ ਲਿਟੀਗੇਸ਼ਨ ਹੋ ਸਕਦੀ ਹੈ, ਜਿੱਦਾਂ ਹੁਣ ਇਮੀਗ੍ਰੈਂਟਾਂ ਦੇ ਵਕੀਲ ਜਿਹੜੇ ਸੀਗੇ ਉਹ ਸਰਕਾਰ ਨੂੰ ਕੋਰਟ ਦੇ ਵਿੱਚ ਲੈ ਕੇ ਗਏ ਆ ਰਿਪਬਲਿਕਨਾਂ ਨੂੰ, ਸੇਮ ਤਰੀਕੇ ਨਾਲ ਜਦੋਂ ਡੈਮੋਕ੍ਰੇਟ ਆਊਗੇ ਉਹਦੇ ਵਿੱਚ ਵੀ ਜਿਹੜੀ ਦੂਜੀ ਸਾਈਡ ਜਿਹੜੀ ਹੈਗੀ ਆ ਉਹ ਵੀ ਲਾਸੂਟ ਕਰ ਸਕਦੇ ਆ ਕਿ ਇਹ ਲੋਕਾਂ ਨੂੰ ਅੰਦਰ ਜਿਹੜਾ ਕਿਉਂ ਆਉਣ ਦੇ ਰਹੇ ਆ। ਸੋ ਓਵਰਆਲ ਜਿਹੜਾ ਇਸ ਫੈਸਲੇ ਦੇ ਨਾਲ ਕੀ ਹੈਗਾ ਕਿ ਐਟਲੀਸਟ ਜਿਹੜਾ ਬੰਦਾ ਅਮਰੀਕਾ 'ਚ ਜਿਹਨੇ ਪੈਰ ਨਹੀਂ ਧਰਿਆ, ਜਿਹੜਾ ਬਾਰਡਰ ਟੱਪ ਕੇ 2 ਨੰਬਰ 'ਚ ਨਹੀਂ ਆਇਆ ਗਿਆ, ਉਹਦੀ ਅਸਾਈਲਮ ਦੀ ਜਿਹੜੀ ਕਾਰਵਾਈ ਸੀਗੀ ਇਹ ਜਿਹੜੀ ਸੀਗੀ ਉੱਥੇ ਬੰਦ ਕਰ ਸਕਦੇ, ਉਹਨੂੰ ਵਾਪਸ ਇਹ ਮੋੜ ਸਕਦੇ। ਠੀਕ ਹੈ।